ਉਹ ਭਾਵੇਂ ਚੱਲ ਗਿਆ ਦੁਨੀਆ ਤੋਂ, ਹੁਣ ਵੀ ਨਹੀਂ ਦਬਣਾ। ਦਾਈ ਦਾ ਉਸ ਟਾਈਮ ਮੈਨੂੰ ਸਿੱਧੂ ਦੀ ਕਾਲ ਆਈ ਸੀਗੀ, ਜਦੋਂ ਉਹ ਸੀ ਤੁਸੀਂ ਇਹ ਹਿਸਾਬ ਲਾ ਲਓ ਵੀ 1% ਕੋਈ ਟੈਨਸ਼ਨ ਨਹੀਂ ਸੀ। ਮੈਂ ਕਹਿੰਦਾ ਵੀ ਕੋਈ ਇਹੋ ਜਿਹੀ ਇੱਕ ਰਾਤ ਨਹੀਂ ਹੈਗੀ ਵੀ ਜਿੱਦੇ ਉਹ ਕਨਸੈਪਟ ਮੇਰੇ ਮਾਈਂਡ 'ਚ ਨਾ ਚੱਲੇ। ਉਹਨੇ ਕੀ ਕੀਤਾ, ਲਿਫਾਫੀ ਕੱਢੀ, ਐਂ ਕਾਰਡ ਤੇ ਚੜਾਇਆ। ਅੱਛਾ, ਜਿਹੜਾ ਕਰਦੇ ਹੁੰਦੇ ਵੀ ਪੂਰਾ ਵਾਰਮ ਅਪ ਹੋਣ ਲਈ, ਤੇ ਮੇਰਾ ਉਹਦੇ 'ਚ ਧਿਆਨ ਮਹਾ ਯਾਰ ਇਹ ਵੀ ਮਹਾਣਾ ਵੀ ਇਹਨਾਂ ਮਾਈਂਡ ਸੈਟ ਹੈ ਵੀ ਹੁਣ ਕੰਮ ਦੇ ਫੱਟੇ ਚੱਕਣੇ ਇਹਨਾਂ ਨੇ। ਭਾਵੇਂ ਕੋਈ ਵੀ ਕਿਸੇ ਵੀ ਗਾਣੇ ਦੇ ਵਿੱਚ ਡਰੱਗ ਦਾ ਨਾਮ ਲੈਣਾ, ਇਹ ਤਾਂ ਪਤਾ ਨੈਗੇਟਿਵ ਚੀਜ਼ ਹੈ ਹਨਾ, ਵੀ ਨੈਗੇਟਿਵ ਸੇ ਜਾਊ, ਪਰ ਹਰੇਕ ਚੀਜ਼ ਦੇ ਵਿੱਚ ਨਾ ਨੈਗੇਟਿਵ ਨੂੰ ਕਵਰ ਅਪ ਕਰਨ ਲਈ ਉਹਦੇ ਵਿੱਚ ਪੋਜ਼ਿਟਿਵ ਚੀਜ਼ ਵੀ ਹੁੰਦੀ ਹੈ। ਹਾਓ ਅੱਖਾਂ ਦੇ ਵਿੱਚ ਅੱਖਾਂ ਤਾਂ ਪਾ ਲੈ, ਮੇਰੇ ਵੱਲ ਨੂੰ ਕਰਕੇ ਮੂੰਹ ਮਿੱਤਰਾ, ਹਾਏ ਉੱਥੇ ਕਿਹੜਾ ਦੁਨੀਆ ਨਹੀਂ ਵਸਦੀ, ਹੋ ਜਿੱਥੇ ਹੈ ਨਹੀਂ ਤੂੰ ਮਿੱਤਰਾ, ਵੇ ਕਿੰਨੇ ਸੋਹਣੇ ਸੀ। ਹੁਣ ਮੌਜੂਦਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਹਾਂਜੀ ਹਾਂਜੀ, ਉਹਨਾਂ ਦੇ ਇਹ ਗਾਣੇ ਨੂੰ ਬਹੁਤ ਵਰਤਿਆ। ਭਗਵੰਤ ਮਾਨ ਹੁਣਾਂ ਦੇ ਨਾਲ ਉਸ ਤੋਂ ਬਾਅਦ ਮੁਲਾਕਾਤ ਹੋਈ, ਕੀ ਕਹਿੰਦੇ ਗਾਣੇ ਬਾਰੇ? ਬਿਲਕੁਲ ਬਿਲਕੁਲ, ਕਿਸੇ ਵੱਡੇ ਆਰਟਿਸਟ ਅਸਲ ਦੇ ਵਿੱਚ ਕੀ ਹੈ ਵੀ ਮਤਲਬ ਇਹ ਨਾ ਦਸਤੂਰ ਹੀ ਹੈ ਜ਼ਿੰਦਗੀ ਦਾ। ਇੱਥੇ ਸਲਾਮ ਚੜ੍ਹਦੇ ਨੂੰ ਹੁੰਦੀ ਹੈ, ਇਹ ਤਾਂ ਹੈ ਹੀ ਹੈ, ਚੜ੍ਹਦੇ ਸੂਰਜ ਨੂੰ। ਉਸ ਟਾਈਮ ਮੇਰਾ ਨਾਮ ਆਰਨੇਤ ਨਹੀਂ ਸੀ ਹੁੰਦਾ, ਨੇਤਰਾਮ ਵੀ ਹੁੰਦਾ ਸੀ। ਅੱਛਾ ਠੀਕ ਹੈ। ਮੈਨੂੰ ਕਿਤੇ 5100 ਰੁਪਇਆ ਕਿਸੇ ਨੇ ਦੇਤਾ ਵੀ ਏਦਾਂ ਕਰਕੇ 10 ਮਿੰਟ ਗਾ ਜੀ ਹਨਾ, ਕਿਤੇ 11000 ਮਿਲ ਗਿਆ। ਉਹ ਏਦਾਂ ਦਾ ਮਤਲਬ ਇਨਕਮ ਭਾਵੇਂ ਮੇਰੀ ਛੋਟੀ ਸੀ, ਬਟ ਉਹਦੇ ਸਕੂਨ ਬੜਾ ਸੀ। ਮੈਂ ਕਹਿੰਦਾ ਬੰਦੇ ਦੇ ਉੱਤੇ ਨਾ ਮਾੜਾ ਸਮਾਉਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਿੱਖਦਾ। ਤੇ ਬੰਦਾ ਜਿੰਨਾ ਮਾੜਾ ਟਾਈਮ ਉਹ ਚੰਗਾ ਵੀ ਉਨਾ ਬਣਦਾ। ਜਿਹੜਾ ਕੰਮ ਆਪਣਾ ਪਿੱਛੇ ਨਾ ਦਾਦੇ ਨੇ ਕੀਤਾ ਹੁੰਦਾ, ਨਾ ਪੜਦਾਦੇ ਨੇ, ਨਾ ਪਿਓ ਨੇ ਕੀਤਾ ਹੁੰਦਾ, ਉਹ ਕੰਮ ਨੂੰ ਇੱਕ ਨਵੀਂ ਲੀਹ ਦੇਣ ਲਈ ਬੜਾ ਔਖਾ ਲੱਗਦਾ। ਬਿਲਕੁਲ ਇਹ ਹਿਸਾਬ ਲਾ ਲਓ ਧੱਕੇ ਨਾਲ ਕਿਸਮਤ ਲਿਖਣ ਵਾਲੀ ਗੱਲ ਹੈ, ਤੇ ਮੈਂ ਬਸ ਲੱਗਿਆ ਰਿਹਾ ਨੀਵੀਂ ਪਾ ਕੇ। ਪਰ ਕਿਹੜੇ ਗਾਣੇ ਨੇ ਕਿੰਨਾ ਵੱਡਾ ਜਾਣਾ ਹੁੰਦਾ, ਉਹ ਨਾ ਆਡੀਅנס ਨੇ ਡਿਸਾਈਡ ਕਰਨਾ ਹੁੰਦਾ ਵੀ ਉਹ ਸਮੇਂ ਨੇ ਡਿਸਾਈਡ ਕਰਨਾ ਹੁੰਦਾ। ਮੇਰੇ ਅੰਦਰ ਇੱਕ ਫੀਲਿੰਗ ਆਈ ਵੀ ਆਪਣਾ ਡਿਫਾਲਟਰ ਚੱਲ ਗਿਆ, ਵੀ ਹੁਣ ਨਹੀਂ ਦਬਦੇ। ਉਹ ਬਸ ਦਬਦਾ ਜਿੱਥੇ ਏਦਾਂ ਲਿਖਿਆ ਗਿਆ ਸੀ। ਵਧੀਆ ਲੱਗਿਆ ਮਿਲ ਕੇ। ਸਭ ਤੋਂ ਵਧੀਆ ਗੱਲ ਮੈਨੂੰ ਉਹ ਲੱਗੀ ਭਾਈ, ਜਦੋਂ ਗੇਟ ਤੋਂ ਵੜਦੇ ਕਹਿੰਦਾ ਭਾਈ ਪਹਿਲਾਂ ਚਾਹ ਪੀ ਲਓ। ਚਾਹ ਵਧੀਆ ਸੀ, ਬਹੁਤ ਵਧੀਆ ਚਾਹ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ, ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਪੰਜਾਬ ਤੋਂ ਹੁਣੇ ਆਏ ਨੇ, ਆਪਣੇ ਪਹਿਲੇ ਜਿਹੜੇ ਅਮਰੀਕਾ ਦੇ ਦੌਰੇ ਦੇ ਉੱਤੇ ਪਹਿਲੇ ਸ਼ੋਅ ਦੇ ਬਾਰੇ ਗੱਲਬਾਤ ਕਰਾਂਗੇ, ਥੋੜੇ ਉਹਨਾਂ ਦੇ ਜੀਵਨ ਦੇ ਬਾਰੇ ਜਿਹੜੇ ਉਹ ਜਾਣਾਂਗੇ। ਆਰਨੇਤ ਵੀਰ ਆਪਣੇ ਨਾਲ ਜੁੜੇ ਨੇ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਬਹੁਤ ਵਧੀਆ ਵੀਰੇ, ਕਿਰਪਾ ਜੀ। ਅਮਰੀਕਾ ਦੇ ਵਿੱਚ ਲੈਂਡ ਹੋਏ ਆ, ਪਹਿਲਾ ਤੁਹਾਡਾ ਟੂਰ ਆ, ਕਿੱਦਾਂ ਦਾ ਲੱਗ ਰਿਹਾ ਅਮਰੀਕਾ? ਮੈਂ ਬਹੁਤ ਪਿਛਲੇ 4 ਸਾਲਾਂ ਤੋਂ ਵੇਟਿੰਗ 'ਚ ਚੱਲੀ ਜਾਂਦਾ ਸੀਗਾ ਟੂਰ। ਠੀਕ ਹੈ। ਤੇ ਮੇਰੀ ਲਿਸਟ 'ਚ ਅਮਰੀਕਾ ਹੀ ਰਹਿ ਰਿਹਾ ਸੀਗਾ, ਤੇ ਬਹੁਤ ਐਕਸਾਈਟਡ ਆ, ਕਿਉਂਕਿ ਆਪਣਾ ਪੰਜਾਬੀਆਂ ਦਾ ਗੜ ਵੱਜਦਾ ਹੈ ਹਨਾ, ਵੀ ਬਹੁਤ ਜਿਹੜੇ ਪੰਜਾਬੀ ਭਰਾ, ਪੰਜਾਬੀ ਫੈਮਲੀਆਂ ਇੱਥੇ ਵੱਸਦੀਆਂ, ਤੇ ਬਹੁਤ ਮੈਨੂੰ ਐਕਸਾਈਟਮੈਂਟ ਹੈ ਵੀ ਜਲਦੀ ਉਹਨਾਂ ਦੇ ਰੂਬਰੂ ਹੋਵਾਂਗੇ। ਕਾਫੀ ਵੱਡਾ ਇਲਾਕਾ ਸਾਰਾ। ਨਹੀਂ ਬਿਲਕੁਲ, ਇਲਾਕਾ ਵੀ ਵੱਡਾ ਆ, ਥਾਂ ਤੇ ਸ਼ੋਅ ਵੀ ਆ। ਸੋ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਥੋੜੇ ਸ਼ੋਅਜ਼ ਦੇ ਬਾਰੇ ਦੱਸ ਦਈਏ। ਇਹਨਾਂ ਦੇ ਪੰਜਾਬੀ ਨਾਈਟ ਸ਼ੋਅ ਜਿਹੜਾ ਇਹਨਾਂ ਦਾ ਹੋਣ ਜਾ ਰਿਹਾ ਆ 20 ਮਈ ਨੂੰ ਸ਼ਨੀਚਰਵਾਰ ICC ਮਲਪੀਟਸ ਬੇ ਏਰੀਆ ਦੇ ਵਿੱਚ, ਜਿਹੜਾ ਇੰਡੀਆ ਕਮਿਊਨਿਟੀ ਸੈਂਟਰ ਆ, 525 ਲਾਸ ਕੋਚਸ ਸਟਰੀਟ ਮਲਪੀਟਸ, ਇੱਥੇ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ। ਇਹਨਾਂ ਦੇ ਨਾਲ ਸ਼ਿਪਰਾ ਗੋਇਲ, ਜਸ ਬਾਜਵਾ, ਜੋਬਨ ਸੰਧੂ ਤੇ ਆਰਨੇਤ, ਇਹ ਸਾਰੇ ਜਣੇ ਹੋਣਗੇ, ਤੁਹਾਡਾ ਮਨੋਰੰਜਨ ਕਰਨਗੇ। ਤੁਸੀਂ ਇਹਨਾਂ ਦੇ ਲਈ ਟਿਕਟਾਂ, ਇਹਨਾਂ ਦੇ ਸ਼ੋਅ ਦੀਆਂ ਲਈ ਟਿਕਟਾਂ ਜਿਹੜੀਆਂ ਤੁਸੀਂ ਬਾਏ ਕਰ ਸਕਦੇ ਆ $39 ਤੋਂ ਜਿਹੜੀਆਂ ਟਿਕਟਾਂ ਸ਼ੁਰੂ ਆ, ਜਾਂ sulekha.com ਤੋਂ। ਸੋ ਆਰਨੇਤ ਵੀਰ ਜੀ, ਆਪਾਂ ਗੱਲਬਾਤ ਸ਼ੁਰੂ ਕਰੀਏ। ਗਾਇਕੀ ਦੇ ਵਿੱਚ ਆਉਣ ਦਾ ਕਿੱਦਾਂ ਰਿਹਾ? ਆਪਾਂ ਆਈ ਨੋ ਤੁਸੀਂ ਉਸ ਜਨਰੇਸ਼ਨ ਚੋਂ ਆ ਜਦੋਂ ਹੁਣ ਸਾਰੇ ਜਾਣੇ ਕਾਫੀ ਇਸ ਪਾਸੇ ਵੱਲ ਨੂੰ ਵੱਧ ਰਹੇ। ਬਿਲਕੁਲ, ਅਸਲ ਦੇ ਵਿੱਚ ਜਦੋਂ ਨਾ ਘਰ ਦੇ ਵਿੱਚੋਂ ਮਤਲਬ ਜਿਹੜਾ ਕੰਮ ਆਪਣਾ ਪਿੱਛੇ ਨਾ ਦਾਦੇ ਨੇ ਕੀਤਾ ਹੁੰਦਾ, ਨਾ ਪੜਦਾਦੇ ਨੇ, ਨਾ ਪਿਓ ਨੇ ਕੀਤਾ ਹੁੰਦਾ, ਉਹ ਕੰਮ ਨੂੰ ਇੱਕ ਨਵੀਂ ਲੀਹ ਦੇਣ ਲਈ ਬੜਾ ਔਖਾ ਲੱਗਦਾ। ਬਿਲਕੁਲ। ਤੇ ਇਹ ਮਤਲਬ ਮੇਰੇ ਘਰ ਦੇ ਵਿੱਚ ਕੋਈ ਕਿਸੇ ਦਾ ਮਤਲਬ ਕੋਈ ਸੰਬੰਧ ਹੈ ਨਹੀਂ ਸੀ ਗਾਇਕੀ ਨਾਲ। ਤੇ ਇਹ ਹਿਸਾਬ ਲਾ ਲਓ ਧੱਕੇ ਨਾਲ ਕਿਸਮਤ ਲਿਖਣ ਵਾਲੀ ਗੱਲ ਹੈ, ਤੇ ਮੈਂ ਬਸ ਲੱਗਿਆ ਰਿਹਾ ਨੀਵੀਂ ਪਾ ਕੇ। ਤੇ ਬਾਪੂ ਨਹੀਂ ਸੀ ਲਾਈਕ ਕਰਦਾ ਇਸ ਕੰਮ ਨੂੰ, ਕਿਉਂਕਿ ਉਹ ਆਪਣੀ ਜਗ੍ਹਾ ਤੇ ਸਹੀ ਸੀਗਾ, ਤੇ ਉਹਨਾਂ ਐਫਰਟ ਵੀ ਆਪਾਂ ਨਹੀਂ ਕਰ ਸਕਦੇ ਸੀ। ਘਰ ਦੇ ਕੰਮਕਾਰ ਕੁਛ ਆਰਥਿਕ ਪੱਖ ਤੋਂ ਠੀਕ ਹੈ ਤਰੀਕੇ ਦੇ ਸੀਗੇ, ਬਟ ਮੈਨੂੰ ਸ਼ੁਰੂ ਤੋਂ ਇੱਕ ਚੀਜ਼ ਸੀ ਬਸ ਮਾਈਂਡ ਦੇ ਵਿੱਚ, ਵੀ ਮੈਂ ਜਦੋਂ ਕਿਤੇ ਗਾਉਣ ਜਾਂਦਾ ਸੀਗਾ ਛੋਟੀਆਂ ਸਟੇਜਾਂ ਤੋਂ, ਜਦੋਂ ਲੋਕ ਉੱਥੇ ਮਤਲਬ ਪਿਆਰ ਕਰਦੇ ਸੀਗੇ, ਤਾਂ ਮੈਨੂੰ ਘਰੇ ਆਉਣ ਲੱਗੇ ਇੱਕ ਚੀਜ਼ ਤਾਂ ਹੁੰਦੀ ਸੀ, ਕੁਛ ਤਾਂ ਹੈ ਯਾਰ ਵੀ ਲੋਕ ਪਸੰਦ ਕਰਦੇ ਆ ਵੀ, ਬਟ ਆਪਾਂ ਜਿੰਨਾ ਜ਼ੋਰ ਲੱਗਣਾ ਤਾਂ ਲਾਉਣਾ। ਸੋ ਚਲੋ ਅੱਜ ਲੋਕਾਂ ਨੇ ਐਕਸੈਪਟ ਕੀਤਾ, ਬਹੁਤ ਖੁਸ਼ੀ ਮਿਲਦੀ, ਬਹੁਤ ਪਿਆਰ ਮਿਲਦਾ ਆ। ਬਹੁਤ ਸੋਹਣੇ ਤੁਹਾਡੇ ਜਿਹੜੇ ਗੀਤ ਆ। ਤੁਸੀਂ ਪਹਿਲਾਂ ਇਕੱਲਾ ਲਿਖਦੇ ਸੀ ਜਾਂ ਗਾਉਂਦੇ ਸੀ, ਜਾਂ ਦੋਨੋਂ ਕੰਮ ਇਕੱਠੇ ਸ਼ੁਰੂ ਕੀਤੇ? ਨਹੀਂ, ਪਹਿਲਾਂ ਮੈਂ ਲਿਖਦਾ ਹੀ ਹੁੰਦਾ ਸੀਗਾ ਜ਼ਿਆਦਾਤਰ। ਮੈਨੂੰ ਲਿਖਣ ਦਾ ਬੜਾ ਸ਼ੌਕ ਸੀਗਾ ਉਦੋਂ। ਬਸ ਮੇਰੀ ਇੰਨੀ ਕੁ ਦੌੜ ਹੁੰਦੀ ਸੀਗੀ ਵੀ ਹਾਂ ਯਾਰ ਮੈਂ ਲਿਖਦਾ, ਵੀ ਮੇਰਾ ਲਿਖਿਆ ਕੋਈ ਗਾਣਾ ਗਾਊਗਾ, ਮੇਰਾ ਨਾਮ ਅੱਗੇ ਆਊਗਾ, ਵੀ ਕਿਸੇ ਨੂੰ ਦੱਸਣ ਜੋਗਾ ਵੀ ਮੇਰਾ ਲਿਖਿਆ ਹੋਇਆ ਗਾਣਾ। ਤੇ ਫਿਰ ਹੌਲੀ ਹੌਲੀ ਫਿਰ ਉਹੀ ਗੱਲ, ਜਿੱਦਾਂ ਇਹ ਨਹੀਂ ਹੁੰਦਾ ਵੀ ਘਰ ਦੀ ਇੱਕ ਚੀਜ਼, ਜਿਵੇਂ
ਕਹਿੰਦੇ ਹੁੰਦੇ ਘਰ ਦੀ ਬਣਾਈ ਹੋਈ ਸਬਜ਼ੀ ਰੋਟੀ ਉਸੇ ਨੂੰ ਪਤਾ ਹੁੰਦਾ। ਫਿਰ ਘਰ ਦੇ ਗਾਣੇ ਮੈਨੂੰ ਐਂ ਲੱਗਣ ਲੱਗ ਗਿਆ ਵੀ ਆਪਣੇ ਲਿਖੇ ਹੋਏ ਗਾਣੇ ਜਿਹੜੇ ਮੈਂ ਗਾ ਲੈਣੇ ਆ ਉਹ ਕਿਸੇ ਕੋਲ ਨਹੀਂ ਕਰਨੀ, ਹੋਰ ਗੱਲ ਨਹੀਂ ਬਣਨੀ। ਫਿਰ ਤਾਂ ਕਰਕੇ ਇਧਰਲੇ ਪਾਸੇ ਗਾਉਣ ਵਾਲੇ ਪਾਸੇ। ਉਸ ਟਾਈਮ ਦੇ ਤੇ ਜਦੋਂ ਤੁਸੀਂ ਲਿਖਦੇ ਸੀ ਫਿਰ ਤੁਸੀਂ ਗਾਇਕਾਂ ਦੇ ਪਿੱਛੇ ਪਿੱਛੇ ਵੀ ਜਾਂਦੇ ਹੋਵੋਗੇ? ਬਿਲਕੁਲ ਜਾਂਦੇ ਸੀ। ਕਿਹਦੇ ਕਿਹਨੂੰ ਟਰਾਈ ਕੀਤਾ ਜਾਂ ਉਦੋਂ ਤੁਹਾਡਾ ਗੀਤ ਕਿਸੇ ਨੇ ਗਾਇਆ ਵੀ ਉਦੋਂ? ਉਸ ਟਾਈਮ ਮਤਲਬ ਕੋਈ ਕਿਸੇ ਵੱਡੇ ਆਰਟਿਸਟ ਅਸਲ ਦੇ ਵਿੱਚ ਕੀ ਹੈ ਵੀ ਮਤਲਬ ਇਹ ਨਾ ਦਸਤੂਰ ਹੀ ਹੈ ਜ਼ਿੰਦਗੀ ਦਾ, ਇੱਥੇ ਸਲਾਮ ਚੜ੍ਹਦੇ ਨੂੰ ਹੁੰਦੀ ਹੈ। ਇਹ ਤਾਂ ਹੈ ਹੀ ਹੈ, ਚੜ੍ਹਦੇ ਸੂਰਜ ਨੂੰ ਤੁਸੀਂ ਜੋ ਮਰਜ਼ੀ ਵਧੀਆ ਲਿਖੀ ਫਿਰਦੇ ਹੋ, ਬਟ ਹਰੇਕ ਬੰਦਾ ਉਹਦੇ ਮਤਲਬ ਜਾਣਦਾ ਵੀ ਪਹਿਲਾਂ ਤੇਰਾ ਕੀ ਆਇਆ, ਕਿਉਂਕਿ ਕਿਤੋਂ ਤਾਂ ਬੰਦੇ ਨੂੰ ਸ਼ੁਰੂਆਤ ਕਰਨੀ ਪੈਂਦੀ ਹੈ। ਏਦਾਂ ਹੀ ਆ ਫਿਰ ਉਹ ਤਾਂ ਕਰਕੇ ਏਦਾਂ ਲੱਗਦਾ ਸੀਗਾ ਵੀ ਇਹ ਕੰਮ ਔਖਾ, ਵੀ ਆਪ ਹੀ ਹਥਿਆਰ ਚੱਕਣੇ ਪੈਣੇ ਆ। ਮੈਂ ਫਿਰ ਚੱਕੇ। ਤੇ ਫਿਰ ਕਿੰਨੀ ਕੁ ਸੀਗੀ ਜਿਹੜਾ ਤੁਹਾਡਾ ਪਹਿਲਾ ਗੀਤ ਸੀਗਾ ਉਦੋਂ ਤੁਸੀਂ ਉਸ ਸਟਰਗਲ ਦੇ ਬਾਰੇ ਜਾਂ ਤੁਸੀਂ ਉਹਦੇ ਬਾਰੇ ਕੁਝ ਦੱਸਣਾ ਹੋਵੇ, ਕੁਝ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਸ਼ੇਅਰ ਕਰੋ ਵੀ ਉਹ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ? ਉਹਦੇ ਚ ਕੀ ਹੁੰਦਾ ਸੀਗਾ, ਜਿੱਦਾਂ ਲਾ ਲਓ ਮੈਂ ਨਾ ਜਦੋਂ ਵੀ ਕਿਤੇ ਕੋਈ ਕਲਿੱਪ, ਉਸ ਟਾਈਮ ਫੇਸਬੁੱਕ ਦਾ ਜ਼ਿਆਦਾ ਦੌਰ ਸ਼ੁਰੂ ਹੋਇਆ ਸੀ। ਹਾਂਜੀ। ਮੈਂ ਕੋਈ ਵੀ ਜਿੱਦਾਂ ਸਿਆਣੀਆਂ ਗੱਲਾਂ ਵਿੱਚੋਂ ਹੁੰਦੀਆਂ ਸੀਗੀਆਂ ਵੀ ਜਿਹੜੀਆਂ ਸੋਸ਼ਲ ਚੀਜ਼ਾਂ ਲੋਕ ਜ਼ਿਆਦਾ ਚੱਕਦੇ ਸੀ, ਪਿਕਅਪ ਕਰਦੇ ਸੀ, ਉੱਥੋਂ ਨਾ ਇੱਕ ਸਰਚਿੰਗ ਹੋਣ ਲੱਗ ਗਈ ਵੀ ਕੋਈ। ਉਸ ਟਾਈਮ ਮੇਰਾ ਨਾਮ ਆਰਨੇਤ ਨਹੀਂ ਸੀ ਹੁੰਦਾ, ਨੇਤਰਾਮ ਹੀ ਹੁੰਦਾ ਸੀ। ਅੱਛਾ, ਠੀਕ ਹੈ। ਫਿਰ ਕੀ ਹੋਇਆ ਕਰੇ, ਮੈਂ ਇੱਕ ਗਾਇਆ ਸੀਗਾ, ਕਹਿੰਦਾ ਸਾਰਾ ਦਿਨ ਰਹਿਣਾ ਪੁੱਤਾ ਬੁਲਟ ਤੇ ਚੜਿਆ, ਕਦੇ ਟਾਈਮ ਨਾਲ ਤੂੰ ਘਰੇ ਸ਼ੇਰਾ ਵੜਿਆ, ਤੇਰੇ ਬਾਪ ਦਾਦਿਆਂ ਨੇ ਕਿਸੇ ਕੰਮ ਵਿੱਚੋਂ ਇਹ ਨਹੀਂ ਕਹਾਈ ਸੀ ਕਦੇ, ਜਿਹੜੀ ਤੇਰੇ ਉੱਤੇ ਆਈ ਪੁੱਤਰਾ ਇਹ ਸਾਡੇ ਤੇ ਵੀ ਆਈ ਸੀ ਕਦੇ, ਵੀ ਉਹਨਾਂ ਗੱਲਾਂ ਕਰਦੇ। ਸੋ ਉਹ ਚੀਜ਼ਾਂ ਨਾਲ ਕੀ ਹੋਇਆ ਵੀ ਮੈਨੂੰ ਕਿਤੇ 5100 ਰੁਪਇਆ ਕਿਸੇ ਨੇ ਦੇਤਾ ਵੀ ਏਦਾਂ ਕਰਕੇ 10 ਮਿੰਟ ਗਾ ਜੀ, ਹਨਾ, ਕਿਤੇ 11000 ਮਿਲ ਗਿਆ। ਉਹ ਏਦਾਂ ਦਾ ਮਤਲਬ ਇਨਕਮ ਭਾਵੇਂ ਮੇਰੀ ਛੋਟੀ ਸੀ ਬਟ ਉਹਦੇ ਚ ਸਕੂਨ ਬੜਾ ਸੀ। ਉਹ ਜਦੋਂ ਇਕੱਠੇ ਹੁੰਦੇ ਸੀ ਫਿਰ ਐ ਹੁੰਦਾ ਵੀ ਹੁਣ ਗਾਣਾ ਕਰਾਵਾਂ, ਬਸ ਏਦਾਂ ਕਰ ਕਰਕੇ ਜੋੜ ਜੋੜ ਕੇ ਵੈਸੇ ਫਿਰ ਗਾਣਾ ਕਰਵਾਇਆ ਸੀਗਾ ਜੀ। ਕੀ ਬਾਤ ਹੈ, ਕੀ ਬਾਤ ਹੈ। ਸੋ ਤੁਸੀਂ ਉਹਦੇ ਕੁਝ ਲਾਈਨਾਂ ਸਾਡੇ ਨਾਲ ਸਾਂਝੀਆਂ? ਹਾਂ, ਜਿਹੜਾ ਮੈਂ ਗਾਣਾ ਕਰਵਾਇਆ ਸੀਗਾ ਉਹ ਮੇਰਾ ਫਸਟ ਹੀ ਸੀਗਾ, ਉਹ 2800। ਉਹ ਪਿੰਡਾਂ ਦੇ ਵਿੱਚ ਬੜਾ ਚੱਲਿਆ ਸੀਗਾ। ਠੀਕ ਆ। ਉਹ ਮੈਂ ਦੱਸਦਾ ਅਸਲ ਦੇ ਵਿੱਚ ਉਹ ਇੱਕ ਪਿੰਡਾਂ ਦਾ ਪਿੰਡ ਕਲਚਰ ਨਹੀਂ ਹੈਗਾ, ਜਿਵੇਂ ਲਾ ਲਓ ਪਿੰਡਾਂ ਦੇ ਵਿੱਚ ਖੇਤੀ ਧੰਦਾ ਕਰਨ ਵਾਲੇ ਬੰਦੇ ਆ, ਕੋਈ ਹਨਾ ਪੋਸਟ ਨਾਲ ਜੁੜੇ ਹੋਏ ਹੁੰਦੇ ਆ ਏਦਾਂ ਦੇ, ਹਨਾ। ਮੈਂ ਉਹ ਜਦੋਂ ਗਾਣਾ ਦੀ ਮੈਂ ਦੱਸਦਾ ਵੀ ਲਿਖਿਆ ਕਿਵੇਂ ਗਿਆ ਸੀਗਾ। ਮੈਂ ਨਾ ਆਪਣਾ ਦਾਣਾ ਮੰਡੀ ਦੇ ਵਿੱਚ ਝੋਨਾ ਸੱਟਿਆ ਹੋਇਆ ਸੀਗਾ। ਠੀਕ ਹੈ। ਤੇ ਉੱਥੇ ਜਿਹੜੇ ਆਪਣਾ ਝੋਨਾ ਤੋਲਦੇ ਹੁੰਦੇ ਆ, ਠੀਕ ਆ, ਪੱਲੇਦਾਰ ਉਹਨਾਂ ਨੂੰ ਬੋਲਦੇ, ਉਹਨੇ ਕੀ ਕੀਤਾ, ਲਿਫਾਫੀ ਕੱਢੀ ਐਂ ਕਾਰਡ ਤੇ ਚੜਾਇਆ। ਜਿਹੜਾ ਖਾਂਦੇ ਹੁੰਦੇ ਵੀ ਪੂਰਾ ਵਾਰਮ ਅਪ ਹੋਣ ਲਈ। ਤੇ ਮੇਰਾ ਉਹਦੇ ਚ ਧਿਆਨ ਮਹਾ ਯਾਰ ਇਹ ਵੀ ਮਹਾਣਾ ਵੀ ਇਹਨਾਂ ਦਾ ਮਾਈਂਡ ਸੈਟ ਹੈ ਵੀ ਹੁਣ ਕੰਮ ਦੇ ਫੱਟੇ ਚੱਕਣੇ ਇਹਨਾਂ ਨੇ। ਫਿਰ ਉਦੋਂ ਲਿਖਿਆ ਸੀਗਾ, ਕਹਿੰਦਾ ਚੜੀ ਜਵਾਨੀ ਨਾਲ ਸਰਕਾਰਾਂ ਕਰਦੀਆਂ ਕਾਲਾ ਮਾਲਾ, ਬੇਰੁਜ਼ਗਾਰੀ ਦੇ ਵਿੱਚ ਰੁਲ ਗਿਆ ਨੀ ਤੇਰਾ ਯਾਰ ਡਿਗਰੀਆਂ ਵਾਲਾ। ਵੀ ਉਹ ਮੁੰਡਾ ਪੜ੍ਹਿਆ ਲਿਖਿਆ ਸੀਗਾ ਤੇ ਵੀ ਕਹਿੰਦਾ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ, ਬਿੱਲੋ ਨੀ ਮਿਲੇ ਨਾ ਪਿਆ ਔਰ ਉੱਤੋਂ 2800 ਦੀ ਕਿਲੋ। ਸਹੀ ਆ। 10 ਲਾਵਾਂ ਮੈਂ ਸਹਾਰਾ ਕੱਸਦਾ, ਮੁੰਡਾ ਬੇਰੁਜ਼ਗਾਰ ਚੱਲਦਾ, ਕਿਤੇ ਛੱਡਦੀ ਨਾ ਕਹਿ ਕੇ ਅਮਲੀ ਤੇਰਾ ਕਾਰਡਾਂ ਤੇ ਯਾਰ ਚੱਲਦਾ। ਉਦੋਂ ਤੁਸੀਂ ਨਾਲ ਦੇ ਨਾਲ ਸੋਸ਼ਲ ਇਸ਼ੂ ਵੀ ਕੀਤਾ ਵੀ ਭਾਈ ਅਨਇੰਪਲੋਇਮੈਂਟ, ਬੇਰੁਜ਼ਗਾਰੀ ਵੀ ਆ। ਉਹਦੇ ਚ ਕੀ ਸੀਗਾ, ਦੇਖੋ ਭਾਵੇਂ ਕੋਈ ਵੀ ਕਿਸੇ ਵੀ ਗਾਣੇ ਦੇ ਵਿੱਚ ਡਰੱਗ ਦਾ ਨਾਮ ਲੈਣਾ, ਇਹ ਤਾਂ ਪਤਾ ਨੈਗੇਟਿਵ ਚੀਜ਼ ਆ, ਹਨਾ, ਵੀ ਨੈਗੇਟਿਵ ਸੇ ਜਾਊ, ਪਰ ਹਰੇਕ ਚੀਜ਼ ਦੇ ਵਿੱਚ ਨਾ ਨੈਗੇਟਿਵ ਨੂੰ ਕਵਰ ਅਪ ਕਰਨ ਲਈ ਉਹਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਵੀ ਹੁੰਦੀ ਹੈ। ਉਹਦੇ ਚ ਕਿੱਦਾਂ ਵੀ ਏਦਾਂ ਉਹ ਡਰੱਗ ਦੇ ਵਿੱਚ ਲੱਗਦਾ ਬੰਦਾ ਪੜ੍ਹਿਆ ਲਿਖਿਆ, ਕਿਉਂ ਲੱਗਦਾ ਉਸ ਤੋਂ, ਹਾਂ ਵੀ ਕਿਉਂ ਲੱਗਦਾ, ਉਹਦੇ ਰੀਜ਼ਨ ਕੀ ਹੁੰਦੇ ਨੇ। ਉਸ ਤੋਂ ਬਾਅਦ ਕੀ ਹੁੰਦਾ ਵੀ ਐਂਡਿੰਗ ਦੇ ਉੱਤੇ ਜਾ ਕੇ ਫਿਰ ਉਹਨਾਂ ਦਾ ਮੀਆਂ ਬੀਵੀ ਦਾ ਡਿਵੋਰਸ ਹੁੰਦਾ, ਉਹਨਾਂ ਕੋਲ ਇੱਕ ਬੇਬੀ ਹੁੰਦਾ, ਹਨਾ, ਵੀ ਬੇਬੀ ਫਿਰ ਕਨਫਿਊਜ਼ ਹੁੰਦਾ ਵੀ ਮੰਮੀ ਨਾਲ ਜਾਵਾਂ ਜਾਂ ਡੈਡੀ ਨਾਲ ਜਾਵਾਂ, ਹਨਾ, ਵੀ ਬਹੁਤ ਇਹ ਡਰੱਗ ਕਰਕੇ ਪਰਿਵਾਰ ਏਦਾਂ ਟੁੱਟਦੇ ਆ। ਉਹਦੇ ਚ ਉਹ ਮਤਲਬ ਵੀਡੀਓ ਬਹੁਤ ਪਸੰਦ ਕੀਤਾ ਸੀ ਲੋਕਾਂ ਨੇ। ਨਹੀਂ ਵਧੀਆ, ਬਹੁਤ ਸੋਹਣੀ। ਦੇਖੋ ਇੱਕ ਸੇਧ ਦੇਣ ਦੀ ਜਿਹੜੀ ਇੱਕ ਕੋਸ਼ਿਸ਼ ਹੁੰਦੀ ਆ, ਤੇ ਨੌਜਵਾਨਾਂ 'ਚ ਜਦੋਂ ਆਪਾਂ ਏਦਾਂ ਦੇਖਦੇ ਹਾਂ ਤੇ ਆਪਾਂ ਨੂੰ ਜਿਹੜਾ ਉਹ ਚੰਗਾ ਲੱਗਦਾ। ਤੁਸੀਂ ਇੱਕ ਸਟਰਗਲ ਗੀਤ ਗਾਇਆ ਸੀ ਜੀ, ਸੋ ਉਸ ਗੀਤ ਦੇ ਬਾਰੇ ਦੱਸੋ। ਤੁਹਾਡੀ ਆਪਣੀ ਸਟਰਗਲ ਦੇ ਉੱਤੇ ਤੁਸੀਂ ਉਹਦਾ ਅਰਥ ਕੀਤਾ? ਸਟਰਗਲ ਤਾਂ ਅਸਲ ਦੇ ਵਿੱਚ ਮੈਂ ਕਹਿੰਦਾ ਵੀ ਜਦੋਂ ਬੰਦਾ ਜਨਮ ਲੈ ਲੈਂਦਾ ਤੇ ਜਿਹੜਾ ਲਾਸਟ ਆਪਣਾ 에ਅਰਪੋਰਟ ਹੁੰਦਾ ਜਿੱਥੇ ਜਾ ਕੇ ਬੰਦੇ ਨੇ ਬੰਦ ਹੋਣਾ ਹੁੰਦਾ, ਉਹ ਸਟਰਗਲ ਚੱਲਦਾ ਹੀ ਰਹਿੰਦਾ। ਤੇ ਉਹ ਗਾਣਾ ਵਾਕਈ ਮੇਰੀ ਇੱਕ ਰੀਅਲ ਸਟਰਗਲ ਲਾਈਫ ਸੀ ਨਾ, ਵੀ ਜਦੋਂ ਮੈਂ ਲਿਖਿਆ ਸੀਗਾ ਉਹ ਮੈਂ ਤੁਹਾਡੇ ਨਾਲ ਬਿਲਕੁਲ। ਹਾਓ ਤੇਰਾ ਵੀਰ ਕਾਨੇ ਗੋਰਾ ਚਿੱਟਾ ਫੇਸ ਨੀ, ਜਿਵੇਂ ਸੀ ਮਹਾਨ ਕਾਪੀ ਵਾਲੇ ਵਰਕੇ, ਤੂੰ ਵੀ ਜੱਟ ਬਿਨਾ ਬਿੱਲੋ ਸਾਹ ਲੈਂਦੀ ਨਾ, ਕਿਸੇ ਵੱਲ ਵੇਖਾਂ ਨਾ ਮੈਂ ਅੱਖ ਭਰ ਕੇ, ਹੈ ਕਲਾਂ ਬਿੱਲੋ ਜਾਂਦੀ ਹੈ ਗਰੋਥ ਕਰਦੀ, ਬਸ ਇੱਕ ਲੈਣੀ ਮਹਿੰਗੀ ਕਾਰ ਬਾਕੀ ਆ, ਆਰਨੇ ਤੋਂ ਹੋ ਗਈ ਐਂਕਣੇ, ਬਸ ਪਿੱਛੇ ਲੱਗਣੇ ਸਟਾਰ ਬਾਕੀ ਆ, ਹਾਏ ਕੇ 47 ਨਾਲੋਂ ਵੱਧ ਦਬਕਾ, ਲੱਲੀ ਛੱਲੀ ਕੋਲੋਂ ਡਰ ਚੂਰ ਹੋਈ ਨਾ, ਨੀ ਜੇ ਤਾਜਾਂ ਵਾਲੇ ਹੋ ਗਏ ਜੱਟ ਨਾਲ ਹੋਏਗੀ, ਮਾੜੇ ਟਾਈਮ ਵਿੱਚ ਤੂੰ ਵੀ ਦੂਰ ਹੋਈ ਨਾ। ਕਿਆ ਬਾਤ ਹੈ। ਅਸਲ ਦੇ ਵਿੱਚ ਬੰਦੇ, ਮੈਂ ਕਹਿੰਦਾ ਬੰਦੇ ਦੇ ਉੱਤੇ ਨਾ ਮਾੜਾ ਸਮਾਉਣਾ ਬਹੁਤ ਜ਼ਰੂਰੀ ਹੈ, ਤਾਂ ਹੀ ਸਿੱਖਦਾ ਤੇ ਬੰਦਾ ਜਿੰਨਾ ਮਾੜਾ ਟਾਈਮ ਆਊ ਉਹ ਚੰਗਾ ਵੀ ਓਨਾ ਬਣਦਾ।
ਠੀਕ ਹੈ। ਤੇ ਮੈਂ ਕਹਿੰਦਾ ਵੀ ਜੇ ਉਸ ਟਾਈਮ ਕਿਤੇ ਮੇਰੇ ਤੇ ਮਾੜਾ ਵਕਤ ਨਾ ਆਇਆ ਹੁੰਦਾ, ਨਾ ਮੇਰੇ ਤੋਂ ਸਟਰਗਲ ਲਿਖਿਆ ਜਾਣਾ ਸੀ, ਨਾ ਡਿਫਾਲਟਰ ਲਿਖਿਆ ਜਾਣਾ ਸੀ, ਨਾ ਦਬਦਾ ਕਿੱਥੇ ਲਿਖੇ ਜਾਣਾ ਸੀ। ਸਹੀ ਗੱਲ ਹੈ ਵੀ ਅਸਲ ਦੇ ਵਿੱਚ ਕਹਿੰਦਾ ਵੀ ਜੋ ਕਰਦਾ ਪਰਮਾਤਮਾ ਚੰਗਾ ਕਰਦਾ, ਚੰਗਾ ਹੀ ਕਰਦਾ। ਇਹ ਇੱਕ ਪਲਾਨ ਆ ਉਹਦਾ, ਉਹਦਾ ਬਣਾਇਆ, ਉਹਦੇ ਨਾਲ ਉਹਦੀ ਰਜਾ ਚ ਨਾਲ ਚੱਲਣਾ ਇਹ ਉਹਦਾ ਆਪਣਾ ਕਨਸੈਪਟ ਉਹਨੇ ਕ੍ਰੀਏਟ ਕੀਤਾ ਹੋਇਆ। ਇਹ ਆਪਾਂ ਨੂੰ ਕਿਸੇ ਮਤਲਬ ਇੱਕ ਸਾਈਡ ਤੇ ਆ ਕੇ ਕਿਤੇ ਲੱਗਦਾ ਹੁੰਦਾ ਯਾਰ ਵੀ ਮੇਰੇ ਨਾਲ ਤਾਂ ਇਦਾਂ ਹੋ ਗਿਆ ਹਨਾ, ਜੇ ਤੁਹਾਡੇ ਨਾਲ ਫਰਾਡ ਕਰਦਾ, ਧੋਖਾ ਕਰਦਾ, ਜਾਂ ਤਾਂ ਤੁਸੀਂ ਮਤਲਬ ਬੁਝਦਲਾਂ ਵਾਂਗੂ ਰੋਣ ਲੱਗ ਜਾਓ ਵੀ ਹੌਸਲਾ ਹਾਰ ਜਾਓ, ਜਾਂ ਹੌਸਲਾ ਹਾਰ ਜਾਓ, ਜਾਂ ਏਦਾਂ ਹੋ ਗਿਆ ਵੀ ਇਹਨੂੰ ਮੈਂ ਜਵਾਬ ਦੇਣਾ ਹੈ, ਏਦਾਂ ਹੋ। ਬਸ ਮੈਨੂੰ ਇਸ ਲਈ ਫਿਰ ਜਿਹੜਾ ਤੁਸੀਂ ਕਿਹਾ ਵੀ ਸਟਾਰ ਬਣ ਗਿਆ, ਹੁਣ ਜਦੋਂ ਆਰਨੀਤ ਸਟਾਰ ਬਣ ਗਿਆ ਤੇ ਫਿਰ ਕਿੱਦਾਂ ਫੀਲ ਹੁੰਦਾ? ਬਹੁਤ ਗੁੱਡ ਫੀਲ ਹੁੰਦਾ ਜੀ। ਤੇ ਖਾਸ ਕਰਕੇ ਜਿਹੜੇ ਬੰਦਿਆਂ ਨੇ ਮੈਨੂੰ ਮਿਹਨਤ ਕਰਦਿਆਂ ਨੂੰ ਵੇਖਿਆ, ਉਹਨਾਂ ਨੂੰ, ਉਹਨਾਂ ਦੇ ਚਿਹਰਿਆਂ ਤੇ ਜਦੋਂ ਖੁਸ਼ੀ ਵੇਖਦਾ ਮੈਨੂੰ ਵੇਖ ਕੇ, ਫਿਰ ਉਸ ਤੋਂ ਜ਼ਿਆਦਾ ਸਕੂਨ ਮਿਲਦਾ। ਹਾਲ ਦੇ ਵਿੱਚ ਬੰਦਾ ਕੀ ਹੈ, ਕਿਸੇ ਵੀ ਲਾ ਲਓ ਵੀ ਪੈਸੇ ਦੀ ਜੇ ਮੈਂ ਗੱਲ ਕਰਾਂ, ਕਿਸੇ ਵੀ ਕੰਮ ਦੇ ਵਿੱਚ ਤੁਸੀਂ ਲੱਗਦੇ ਪੈਸਾ ਕਮਾ ਲਓਗੇ, ਬਟ ਤੁਹਾਨੂੰ ਹਮੇਸ਼ਾ, ਤੁਸੀਂ ਜਦੋਂ ਅੱਜ ਕਿਸੇ ਹਾਈਪ ਦੇ ਉੱਤੇ ਬੈਠੇ ਹੋ, ਕਿਸੇ ਲੈਵਲ ਤੇ ਬੈਠੇ ਹੋ, ਤੁਹਾਨੂੰ ਸਕੂਨ ਹਮੇਸ਼ਾ ਆਪਣਾ ਮਾੜਾ ਟਾਈਮ ਯਾਦ ਕਰਕੇ ਮਿਲੂਗਾ। ਬੰਦਾ ਉਹੀ ਕਾਮਯਾਬ ਹੁੰਦਾ ਜਿਹੜਾ ਆਪਣੇ ਮਾੜੇ ਟਾਈਮ ਨੂੰ ਯਾਦ ਰੱਖਦਾ, ਤੇ ਤੁਸੀਂ ਉਸ ਨੂੰ ਯਾਦ ਰੱਖਦੇ ਆਪਣੇ ਗਾਣਿਆਂ ਚ ਦਰਸਾਉਂਦੇ ਆ, ਉਸ ਨੂੰ ਨਾਲ ਜਿਹੜਾ ਉਹ ਰੱਖਿਆ ਆ, ਇਹ ਸਾਰਾ ਕੁਛ ਆ। ਦੱਬਦਾ ਕਿੱਥੇ ਹੈ, ਇਹ ਸੁਣੇ ਬਗੈਰ ਤਾਂ ਆਪਾਂ ਜਾਣ ਨਹੀਂ ਦੇਣਾ ਹਨਾ। ਵੀ ਹੁਣ ਮੌਜੂਦਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਦੇ ਇਹ ਗਾਣੇ ਨੂੰ ਬਹੁਤ ਵਰਤਿਆ। ਤੁਸੀਂ ਇਹ ਜਿਹੜਾ ਗਾਣਾ ਹੈ, ਤੁਹਾਨੂੰ ਲੱਗਦਾ ਸੀਗਾ ਵੀ ਇਹ ਗਾਣਾ ਇੰਨਾ ਹਿੱਟ ਹੋ ਜਾਣਾ ਹੈ? ਨਹੀਂ, ਕੁਛ ਵੀ ਅਸਲ ਦੇ ਵਿੱਚ ਗਾਣਾ ਬਣਾਉਣ ਤੋਂ ਪਹਿਲਾਂ, ਕੋਈ ਵੀ ਕੰਟੈਂਟ ਬਣਾਉਣ ਤੋਂ ਪਹਿਲਾਂ ਆਪਣੇ ਹਲਕੇ ਫੁਲਕੇ ਆਈਡੀਆ ਹੁੰਦੇ ਵੀ ਇਹ ਚੱਲ ਸਕਦਾ, ਨਹੀਂ ਚੱਲ ਸਕਦਾ, ਪਰ ਕਿਹੜੇ ਗਾਣੇ ਨੇ ਕਿੰਨਾ ਵੱਡਾ ਜਾਣਾ ਹੁੰਦਾ, ਉਹਨਾਂ ਆਡੀਅנס ਨੇ ਡਿਸਾਈਡ ਕਰਨਾ ਹੁੰਦਾ, ਵੀ ਉਹ ਸਮੇਂ ਨੇ ਡਿਸਾਈਡ ਕਰਨਾ ਹੁੰਦਾ। ਤੇ ਮੇਰਾ ਡਿਫਾਲਟਰ ਆਇਆ ਸੀਗਾ ਗਾਣਾ, ਤੇਰਾ ਯਾਰ ਡਿਫਾਲਟਰ ਤਾਂ ਹੋਇਆ, ਕੁਝ ਬੰਦੇ ਡਿਫਾਲਟਰ ਟੱਕਰ ਗਏ, ਉਹ ਗਾਣਾ ਬਹੁਤ ਵੱਡਾ ਹਿੱਟ ਹੋ ਗਿਆ ਮੇਰਾ, ਮਤਲਬ ਪਹਿਲਾ ਫਸਟ Song ਜਿਹੜਾ ਵੱਡਾ ਹਿੱਟ ਸੀਗਾ, ਜਿਹਨੇ ਪਤਾ ਲਾਇਆ, ਜਿਹਨੇ ਆਰਨੀਤ ਨੂੰ ਦਿਖਾਇਆ, ਫਿਰ ਉਸ ਤੋਂ ਬਾਅਦ ਏਦਾਂ ਮੇਰੇ ਅੰਦਰ ਇੱਕ ਫੀਲਿੰਗ ਆਈ ਵੀ ਆਪਣਾ ਡਿਫਾਲਟਰ ਚੱਲ ਗਿਆ, ਵੀ ਹੁਣ ਨਹੀਂ ਦਬਦੇ, ਉਹ ਬਸ ਦਬਦਾ ਕਿੱਥੇ, ਏਦਾਂ ਲਿਖਿਆ ਗਿਆ ਸੀ। ਬਸ ਉਸ ਤੋਂ ਬਾਅਦ ਉਹ ਇਲੈਕਸ਼ਨਾਂ ਦਾ ਦੌਰ ਚੱਲਿਆ, ਫਿਰ ਸਾਰੇ ਪਾਸੇ ਚੱਲਿਆ ਗਾਣਾ। ਤੇ ਭਗਵੰਤ ਮਾਨ ਹੁਣਾਂ ਦੇ ਨਾਲ ਉਸ ਤੋਂ ਬਾਅਦ ਮੁਲਾਕਾਤ ਹੋਈ, ਕੀ ਕਹਿੰਦੇ ਗਾਣੇ ਬਾਰੇ? ਬਿਲਕੁਲ ਉਹ ਜਦੋਂ ਦਬਦਾ ਕਿੱਥੇ ਗਾਣਾ ਚੱਲਿਆ, ਮੇਰੇ ਅੱਜ ਵੀ ਯਾਦ ਆ, ਉਦੋਂ ਮੈਂ ਕੈਨੇਡਾ ਦਾ ਮੇਰਾ ਟੂਰ ਚੱਲਦਾ ਸੀ ਵਿਨੀਪੈਗ ਵਿੱਚ, ਉਦੋਂ ਮੈਨੂੰ ਨਾ ਕਾਲ ਆਈ ਸੀ, ਤੇ ਕਹਿੰਦਾ ਯਾਰ ਵੀ ਨਾ ਤਾਂ ਤੂੰ ਮੈਥੋਂ ਪੁੱਛ ਕੇ ਲਿਖਿਆ ਵੀ ਗਾਣਾ, ਵੀ ਤੂੰ ਦੱਸ ਕੇ ਲਿਖਿਆ ਹਨਾ, ਕਹਿੰਦਾ ਵੀ ਸਮਝ ਨਹੀਂ ਆਈ ਵੀ ਗਾਣੇ ਦੀ ਕਿੱਦਾਂ, ਵੀ ਇੱਕ ਕਿਸਮਤ ਨਾਲ ਰਿਲੇਟ ਹੋ ਗਈ ਇਹ ਚੀਜ਼, ਵੀ ਉਸੇ ਟਾਈਮ ਦੌਰ ਸੀਗਾ। ਕਹਿੰਦਾ ਵੀ ਨਾ ਤਾਂ ਮੈਂ ਤੈਥੋਂ ਕਹਿ ਕੇ ਲਿਖਾਇਆ, ਤੇ ਕਹਿੰਦਾ ਨਾ ਤੂੰ ਮੈਨੂੰ ਪੁੱਛ ਕੇ ਲਿਖਿਆ ਮੈਂ ਏਦਾਂ ਦਾ ਗਾਣਾ ਲਿਖਿਆ। ਤੇ ਮੈਂ ਕਿਹਾ ਵੀ ਚਲੋ ਦੋਨੇ ਕੰਮ ਚੰਗੇ ਹੋਏ, ਮੇਰਾ ਗਾਣਾ ਵੀ ਚੱਲ ਗਿਆ, ਕਿਉਂਕਿ ਮੈਨੂੰ ਵੀ ਲੋੜ ਸੀ ਵੱਡਾ ਹੋਣ ਦੀ ਉਸ ਟਾਈਮ। ਤੇ ਕੁਛ ਲਾਈਨਾਂ ਜੀ ਉਹਦੀਆਂ ਤੁਸੀਂ ਸੁਣਾਓ। ਹਾਓ ਅੱਖਾਂ ਦੇ ਵਿੱਚ ਅੱਖਾਂ ਤਾਂ ਪਾ ਲੈ, ਮੇਰੇ ਵੱਲ ਨੂੰ ਕਰਕੇ ਮੂੰਹ ਮਿੱਤਰਾ, ਹਾਏ ਉੱਥੇ ਕਿਹੜਾ ਦੁਨੀਆ ਨਹੀਂ ਵਸਦੀ, ਹੋ ਜਿੱਥੇ ਹੈ ਨਹੀਂ ਤੂੰ ਮਿੱਤਰਾ, ਵੇ ਕਿੰਨੇ ਸੋਹਣੇ ਸੀ ਲਿਖਦਾ ਗਾਣੇ, ਕਿਹੋ ਜਿਹੇ ਹਾਲਾਤਾਂ ਪੇਸ਼ ਪਿਆ, ਹਾਏ ਮੈਨੂੰ ਤਾਂ ਗੱਲ ਨਿੱਕੀ ਨਹੀਂ ਲੱਗਦੀ, ਵੇ ਜਿੱਥੇ ਤੇਰਾ ਕਲੇਸ਼ ਪਿਆ, ਹਾਏ ਚੱਲ ਲਾ ਦੇ ਤੀਰ ਟਿਕਾਣੇ, ਤੇ ਵੇ ਜਿਹੜਾ ਸਮੇਂ ਤੂੰ ਮਿੱਥਿਆ, ਹਾਏ ਨੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦਬਦਾ ਕਿੱਥੇ ਆ? ਨਹੀਂ ਦਬਦਾ, ਨਹੀਂ ਦਬਦਾ। ਆਰਨੀਤ ਨੇ ਵੀ ਹੁਣ ਕਦੀ ਦੱਬਣਾ ਨਹੀਂ। ਵਧੀਆ ਲਿਖਦਾ ਹੈ ਮੁੰਡਾ, ਵਧੀਆ ਗਾਉਂਦਾ ਆ। ਆਪਾਂ ਇਹ ਜਿਹੜੀਆਂ ਗੱਲਾਂ ਅੱਜ ਆਰਨੀਤ ਦੇ ਨਾਲ ਕਰ ਰਹੇ, ਇਹਨਾਂ ਦਾ ਜਿਹੜਾ ਸ਼ੋਅ ਆ ਰਿਹਾ ਆ, ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹਨਾਂ ਦੇ ਇੱਥੇ ਅਮਰੀਕਾ ਦੇ ਪਹਿਲੀ ਵਾਰੀ ਦੌਰੇ ਦੇ ਉੱਤੇ ਆਏ ਆ, ਸੋ ਵੱਧ ਤੋਂ ਵੱਧ ਪਿਆਰ ਦਿਓ, ਤੇ ਇੱਦਾਂ ਦੇ ਮੁੰਡੇ ਵਧੀਆ ਚੀਜ਼ਾਂ ਲਿਖਣ ਵਾਲੇ ਜਿਹੜੇ ਅੱਗੇ ਆਉਣ। ਤੁਸੀਂ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕੀਤੇ ਬਗੈਰ ਰਹਿ ਨਹੀਂ ਸਕਦੇ, ਤੁਸੀਂ ਉਹਦੇ ਬਹੁਤ ਕਲੋਜ਼ ਰਹੇ। ਬਿਲਕੁਲ ਜੀ, ਦਬਦਾ ਉਹ ਵੀ ਨਹੀਂ ਸੀਗਾ, ਪਰ ਜਿੱਦਾਂ ਉਹ ਭਾਵੇਂ ਚੱਲ ਗਿਆ ਦੁਨੀਆ ਤੋਂ, ਹੁਣ ਵੀ ਨਹੀਂ ਦਬਣਾ, ਨਹੀਂ ਦਬਣਾ, ਉਹਦਾ ਰਹਿੰਦੀ ਦੁਨੀਆ ਤੱਕ ਨਾ ਜਿਹੜਾ ਉਹ ਰਹਿਣਾ। ਜੇ ਤੁਸੀਂ ਉਹਦੇ ਨਾਲ ਆਪਣੇ ਥੋੜੇ ਰਿਲੇਸ਼ਨ ਦੇ ਬਾਰੇ ਤੁਸੀਂ ਕੁਝ ਜੇ ਸ਼ੇਅਰ ਕਰਨਾ ਚਾਹੁੰਦੇ? ਅਸਲ ਦੇ ਵਿੱਚ ਮੇਰਾ ਨਾ ਉਦੋਂ ਡਿਫਾਲਟਰ ਗਾਣਾ ਆਇਆ ਸੀਗਾ ਜਦੋਂ ਫਸਟ ਟਾਈਮ, ਉਦੋਂ ਸਿੱਧੂ ਦਾ ਜੀ ਵੈਗਨ ਸੋ ਹਾਈ, ਉਹ ਮਤਲਬ ਪੂਰਾ ਪੀਕ ਤੇ ਸੀਗਾ ਕੰਮ। ਜਦੋਂ ਫਸਟ ਟਾਈਮ ਮੈਨੂੰ ਸਿੱਧੂ ਦੀ ਕਾਲ ਆਈ ਸੀਗੀ, ਤੇ ਵੀ ਮੈਨੂੰ ਜਦੋਂ ਕਾਲ ਆਈ ਵੀ ਏਦਾਂ ਕਰਕੇ ਵੀ ਟੈਨਸ਼ਨ ਨਾ ਲਈ, ਵੀ ਗਾਹ ਪਾ ਕੇ ਰੱਖ, ਇਹ ਤਾਂ ਸਾਡਾ ਏਰੀਆ ਇੱਕ ਆ। ਹਾਂਜੀ। ਤੇ ਟੱਬਿਆਂ ਦੇ ਪੁੱਤ, ਟੱਬਿਆਂ ਦੇ ਪੁੱਤ, ਅਸੀਂ ਨਵੇਂ ਉੱਠਦੇ ਸੀਗੇ। ਫਿਰ ਜਦੋਂ ਏਦਾਂ ਹੁੰਦਾ, ਕੋਈ ਭਰਾ ਮੋਢੇ ਨਾਲ ਮੋਢਾ ਲਾ ਕੇ ਕਹਿੰਦਾ, ਉਦੋਂ ਹੌਸਲਾ ਹੀ ਬਹੁਤ ਹੁੰਦਾ। ਇਹ ਤੇ ਹੈ ਹਨਾ। ਤੇ ਫਿਰ ਉਸ ਤੋਂ ਬਾਅਦ ਮੈਨੂੰ ਹਮੇਸ਼ਾ ਉਹ ਗੱਲ ਕਰਦਾ ਹੁੰਦਾ ਸੀਗਾ, ਯਾਰ ਵੀ ਤੂੰ ਬਹੁਤ ਗਰੀਬੀ ਚੋਂ ਨਿਕਲਿਆ। ਕਹਿੰਦੇ ਵੀ ਹਮੇਸ਼ਾ ਸਿੱਧੂ ਮੈਨੂੰ ਜਦੋਂ ਵੀ ਮਿਲਦਾ ਇੱਕੋ ਗੱਲ ਉਹਨੇ ਕਰਨੀ ਵੀ ਮੈਨੂੰ ਤਾਂ ਫਿਰ ਵੀ ਬੇਬੇ ਬਾਪੂ ਨੇ ਪੜ੍ਹਾ ਲਿਖਾ ਕੇ ਵੀ ਕੈਨੇਡਾ ਤੱਕ ਪਹੁੰਚਾਤਾ ਸੀਗਾ, ਬਟ ਵੀ ਤੂੰ ਤਾਂ ਬਹੁਤ ਗਰੀਬੀ ਚੋਂ ਨਿਕਲਿਆ, ਤੇ ਮਤਲਬ ਜਦੋਂ ਵੀ ਗੱਲ ਕਰਨੀ ਕੰਮ ਦੀਆਂ ਗੱਲਾਂ ਕਰਨੀਆਂ, ਠੀਕ ਹੈ। ਤੇ
ਪਰ ਪਤਾ ਨਹੀਂ ਕਿਸਮਤ ਨੂੰ ਕੀ ਮਨਜ਼ੂਰ ਸੀਗਾ। ਜਦੋਂ ਯਾਰਾਂ ਦਾ ਯਾਰ ਸੀ, ਯਾਰਾਂ ਦਾ ਯਾਰ ਸੀ ਜਦੋਂ ਉਹ ਸੀ। ਤੁਸੀਂ ਇਹ ਹਿਸਾਬ ਲਾ ਲਓ ਵੀ 1% ਕੋਈ ਟੈਨਸ਼ਨ ਨਹੀਂ ਸੀ। ਏਦਾਂ ਹੁੰਦਾ ਸੀਗਾ ਵੀ ਕੋਈ ਕਿਸੇ ਵੀ ਚੀਜ਼ ਦੀ ਕੋਈ ਝਿਜਕ ਨਹੀਂ ਸੀ ਹੁੰਦੀ। ਹੁਣ ਤਾਂ ਏਦਾਂ ਫੀਲ ਹੁੰਦਾ ਵੀ ਉਦਾਂ ਦਾ ਖੱਬੀ ਸੱਜੀ ਬਾਂਹ ਵਿਛੜਦੀ ਹੁੰਦੀ, ਰੀੜ ਦੀ ਹੱਡੀ ਟੁੱਟਣ ਵਾਲਾ ਕੰਮ ਆ ਵੀ ਮਤਲਬ ਭੁੱਲਿਆ ਨਹੀਂ, ਬੰਦਾ ਲਾਚਾਰ ਜਿਹਾ ਹੋ ਜਾਂਦਾ। ਹਾਂ ਬਹੁਤ ਮਤਲਬ ਉਹ ਚੀਜ਼ਾਂ। ਜਦੋਂ ਤੁਹਾਨੂੰ ਉਦੋਂ ਇਹ ਖਬਰ ਪਤਾ ਲੱਗੀ ਫਿਰ ਕਿੱਦਾਂ ਦਾ ਲਾਈਕ ਸਾਰੀ ਦੁਨੀਆ ਦੇ ਵਿੱਚ ਬਹੁਤ ਮੇਰੇ ਨਾਲ ਭਾਈ ਮੈਂ ਕਹਿੰਦਾ ਵੀ ਕੋਈ ਇਹੋ ਜਿਹੀ ਇੱਕ ਰਾਤ ਨਹੀਂ ਹੈਗੀ ਵੀ ਜਿੱਦੇ ਉਹ ਕਨਸੈਪਟ ਮੇਰੇ ਮਾਈਂਡ 'ਚ ਨਾ ਚੱਲੇ। ਮੇਰਾ ਨਾ ਹਰਿਆਣੇ ਦੇ ਕਿਸੇ ਬਾਰਡਰ ਦੇ ਉੱਤੇ ਸ਼ੋਅ ਸੀ ਉਸ ਦਿਨ। ਠੀਕ ਹੈ। ਸ਼ੋਅ ਲਾ ਕੇ ਮੈਨੂੰ ਗੱਡੀ 'ਚ ਬੈਠਣ ਨੂੰ 5 ਮਿੰਟ ਹੋਏ ਸੀ। ਮੇਲੇ ਦਾ ਸ਼ੋਅ ਸੀਗਾ, ਓਪਨ ਮੇਲੇ ਦਾ। ਗੱਡੀ ਨਿਕਲ ਰਹੀ ਸੀ ਪਿੱਛੇ, ਹੁਣ ਸਾਰੇ ਨਾ ਮੁੰਡੇ ਬੋਲੀ ਜਾਣ ਤੇ ਕਹਿੰਦਾ ਬਾਈ ਗੋਲ ਨਾਲ ਗੱਲ ਕਰੋ, ਬਾਈ ਗੋਲ ਨਾਲ ਗੱਲ ਕਰੋ, ਏਦਾਂ ਗੱਲ ਕਰੀ ਜਾਂਦੇ ਸੀਗੇ। ਤੇ ਉਹ ਮੈਨੂੰ ਗੱਲ ਹਲਕੀ ਹਲਕੀ ਸੁਣੀ ਗਈ। ਠੀਕ ਹੈ। ਮੈਨੂੰ ਇਹ ਸੀ ਵੀ ਮੈਂ ਮੇਲੇ ਦਾ ਸ਼ੋਅ ਲਾ ਕੇ ਨਿਕਲਿਆ ਵੀ ਚੱਲ ਸਾਰੇ ਮੁੰਡੇ ਇੱਕ ਜਿਹੇ ਹੁੰਦੇ ਵੀ ਕਿਸੇ ਨੇ ਕੋਈ ਚੌੜ ਨਾ ਕਰਤੀ ਹੋਵੇ। ਮੈਂ ਕਿਹਾ ਵੀ ਕੀ ਗੱਲ ਨਾ ਕਰਿਓ ਬਾਈ ਕੋਲੇ, ਮੈਂ ਤੁਸੀਂ ਗੱਲ ਤਾਂ ਦੱਸ ਦੋ। ਕਹਿੰਦਾ ਬਾਈ ਕੁਛ ਨਹੀਂ। ਫਿਰ ਜਦੋਂ ਮੈਂ ਸੀਰੀਅਸ ਜੇ ਵੇਖੇ, ਮੈਂ ਜੀ ਗੱਲ ਤਾਂ ਦੱਸੋ ਵੀ ਕੀ ਗੱਲ ਹੋਈ ਹੈ, ਮੈਂ ਤੁਸੀਂ ਕਿੰਨਾ ਟਾਈਮ ਲੁਕੋ ਲਓਗੇ। ਫਿਰ ਉਹਨਾਂ ਨੇ ਚੱਕ ਕੇ ਉਹ ਵੀਡੀਓ ਦਿਖਾਏ। ਬਸ ਵੀਰੇ ਉਸ ਟਾਈਮ ਨਾ ਮੇਰੇ ਇੱਕੋ ਹੀ ਗੱਲ ਏਦਾਂ ਮਤਲਬ ਜ਼ੁਬਾਨ ਚੋਂ ਨਿਕਲਦੀ ਸੀ ਤੇ ਐ ਕੰਨਾਂ ਤੇ ਹੱਥ ਰੱਖ ਕੇ ਵੀ ਐ ਸੀਗਾ ਫੀਲ ਵੀ ਠੀਕ ਹੋਵੇ ਯਾਰ, ਬਚ ਜਾਵੇ ਹਨਾ। ਪਰ ਤੁਸੀਂ ਇਹ ਹਿਸਾਬ ਲਾ ਲਓ, ਮੈਂ ਜਿੱਥੇ ਸ਼ੋਅ ਸੀਗਾ ਮੇਰਾ, ਉਹ ਸ਼ੋਅ ਤੋਂ ਮੇਰਾ ਪਿੰਡ 70-75 ਕਿਲੋਮੀਟਰ ਪੈਂਦਾ ਸੀ। ਮੈਂ ਆਪਣੇ ਅੰਦਰੋਂ ਉਹਨੂੰ ਕਿਵੇਂ ਸਾਂਭ ਕੇ ਰੱਖਿਆ ਸੀਗਾ, ਮਤਲਬ ਜਿਹੜਾ ਅਵਾਲ ਆ ਰਿਹਾ ਸੀਗਾ। ਅੱਜ ਵੀ ਭਾਵੁਕ ਹੋ ਜਾਂਦੇ ਹੋ ਯਾਦ ਕਰਕੇ? ਬਿਲਕੁਲ ਬਿਲਕੁਲ ਹੋ ਜਾਂਦੇ ਆ ਜੀ ਬਹੁਤ। ਹੁਣ ਬੇਬੇ ਬਾਪੂ ਦੇ ਹਾਲਾਤ ਵੇਖ ਕੇ ਬੜਾ ਬਹੁਤ ਔਖਾ ਲੱਗਦਾ, ਕਿਉਂਕਿ ਕਿੱਥੇ ਬੰਦਾ ਅਰਸ਼ ਤੋਂ ਅੱਜ ਕਿੱਥੇ ਹਨਾ। ਵੀ ਇਹ ਜਿਹੜੀਆਂ ਚੀਜ਼ਾਂ ਕਦੇ ਇਮੇਜਿਨੇਸ਼ਨ ਦੇ ਵਿੱਚ ਹੀ ਨਹੀਂ ਸੀ ਆਉਂਦੀਆਂ। ਜਿੱਥੇ ਉਹਨੇ ਪੰਜਾਬੀ ਨੂੰ ਪਹੁੰਚਾਤਾ, ਪੰਜਾਬੀ ਗਾਇਕੀ ਨੂੰ ਸਾਰਿਆਂ ਨੂੰ ਉੱਥੇ ਤੱਕ ਉਹਨੇ ਪਹੁੰਚਾਤਾ ਸੀ। ਉਹ ਮੈਂ ਕਹਿੰਦਾ ਵੀ ਉਸ ਤੋਂ ਵੱਧ ਤਾਂ ਬਸ ਰੱਬ ਦਾ ਨਾਂ ਹੈ ਤੇ ਨਹੀਂ ਨਾ ਕੋਈ ਆਉਣਾ। ਠੀਕ ਹੈ। ਕਿਸੇ ਮਤਲਬ ਆਪਣੀ ਹੁਣ ਪੱਗ ਦੀ ਗੱਲ ਕਰੀਏ, ਗੋਰੇ ਕਾਲਿਆਂ ਨੂੰ ਪੱਗ ਦੇ ਅਰਥ ਸਮਝਾ ਕੇ ਗਿਆ ਵੀ ਕੀ ਨੇ। ਬੜੀ ਚੜ੍ਹਦੀ ਉਮਰੇ ਚਲਾ ਗਿਆ, ਪਰ ਉਸ ਦਾ ਚਲੋ ਨਾਂ ਤਾਂ ਨਹੀਂ ਕਦੀ ਵੀ ਮਿਟਣਾ, ਆਪਣੇ ਨਾਲ ਹਮੇਸ਼ਾ ਹੀ ਜਿਹੜਾ ਉਹ ਰਹਿਣਾ। ਉਸ ਦੀ ਐਡੀ ਦੁਖਾਂਤ ਤੋਂ ਬਾਅਦ ਤੁਸੀਂ ਉਹਦੇ ਬੇਬੇ ਬਾਬੂ ਲਈ ਇੱਕ ਗੀਤ ਵੀ ਡੈਡੀਕੇਟ ਕੀਤਾ, ਮੇਰੀ ਮਾਂ ਕਰਕੇ, ਸ਼ਾਇਦ ਉਹ ਗੀਤ ਦਾ ਨਾਂ ਸੀਗਾ। ਅਸਲ ਵਿੱਚ ਪਤਾ ਕੀ ਬਾਈ, ਗੀਤ ਇਹ ਤਾਂ ਗੀਤ ਬਣਦੇ ਕਰਦੇ ਰਹਿੰਦੇ ਆ। ਜਿੱਥੇ ਨਾ ਏਦਾਂ ਹੁੰਦਾ ਵੀ ਜਿੱਥੇ ਇਕੱਠੇ ਰਹੇ ਹੁੰਦੇ ਆ, ਵੀ ਟਾਈਮ ਸਪੈਂਡ ਕੀਤਾ ਹੁੰਦਾ, ਕੋਈ ਵੀ ਜ਼ਿਕਰ ਬੰਦਾ ਮਤਲਬ ਏਦਾਂ ਨਹੀਂ ਹੈਗਾ ਵੀ ਸੋਚੇ ਤੋਂ ਜਾਂ ਕੀਤਾ ਜਾਂਦਾ, ਇਹ ਆਪਣੇ ਆਪ ਹੁੰਦਾ ਹੋ ਜਾਂਦਾ, ਕਿਉਂਕਿ ਪੈਰਲਰ ਚੱਲਦਾ ਰਹਿੰਦਾ 24 ਘੰਟੇ ਨਾਲ। ਉਹ ਮੈਂ ਗਾਣਾ ਟ੍ਰਿਬਿਊਟ ਗਾਇਆ ਸੀਗਾ। ਹਮੇਸ਼ਾ ਮੈਂ ਹਰੇਕ ਸਟੇਜ ਦੇ ਉੱਤੋਂ ਗਾਣਾ ਗਾਉਣ ਲੱਗਾ, ਮਤਲਬ ਆਪਣੇ ਆਪ ਨੂੰ ਮੈਨੂੰ ਇੱਕ ਏਦਾਂ ਧਾਰਮਿਕ ਗਾਣਾ ਹੀ ਲੱਗਦਾ ਹੁੰਦਾ। ਕੋਈ ਕਿਸੇ ਆਪਾਂ ਕੰਮ ਦਾ ਆਗਾਜ਼ ਕਰਦੇ ਹੁੰਦੇ, ਰੱਬ ਦਾ ਨਾਂ ਲੈਣ ਲੱਗੇ, ਉਹ ਮੈਨੂੰ ਏਦਾਂ ਹੀ ਲੱਗਦਾ ਹੁੰਦਾ ਉਹ ਚੀਜ਼। ਉਹ ਸੀਗਾ ਕਹਿੰਦਾ ਹਾਏ ਮੱਥੇ ਦੀ ਲਿਖੀ ਤਾਂ ਬਾਪੂ ਚੇਂਜ ਨਹੀਂ ਹੁੰਦੀ, ਨਾਲੇ ਲੈਜੈਂਡ ਬੰਦਿਆਂ ਦੀ ਏਜ ਨਹੀਂ ਹੁੰਦੀ। ਹਾਏ ਜਿੱਤ ਚੱਲਾ ਦੁਨੀਆ ਨੂੰ ਹਰਿਆ ਨੀ ਮੈਂ, ਅੱਜ ਵੀ ਜੇ ਨਾ ਬਾਪੂ ਮਰਿਆ ਨੀ ਮੈਂ। ਜਦੋਂ ਘਰੇ ਆਉਂਦੇ ਮੱਥੇ ਚੁੰਮਦੀ ਐ ਸਭ ਦੇ, ਕਹਿੰਦੀ ਮੈਨੂੰ ਸਾਰੇ ਪੁੱਤ ਸਿੱਧੂ ਜਿਹੇ ਲੱਗਦੇ। ਹਾਏ ਦਿਲ ਹੁੰਦੇ ਦਰਿਆਵਾਂ ਤੋਂ ਵੀ ਵੱਡੇ ਮਾਵਾਂ ਦੇ, ਲੋਕੀ ਐਵੇਂ ਤਾਂ ਨੀ ਵੋੜ ਵਾਲੀ ਸ਼ਾਖ ਦੇ। ਉਹ ਰੱਬਾ ਸਾਹ ਲੱਗੇ ਰੂਹ ਨੂੰ ਸਕੂਨ ਮਿਲਦਾ, ਜਦੋਂ ਮੇਰੀ ਮਾਂ ਨੂੰ ਫੈਨ ਮੇਰੇ ਮਾਂ ਆਖਦੇ। ਤੇ ਮੈਂ ਸਮਝਦਾ ਹੁੰਦਾ ਵੀ ਇਹ ਇੰਨੀ ਵੱਡੀ ਕਮਾਈ ਵੀ ਇਹ ਸਿੱਧੂ ਦੇ ਹਿੱਸੇ ਆਈ ਹੈ। ਤੁਸੀਂ ਬਾਅਦ ਚ ਵੀ ਫਿਰ ਮੁਲਾਕਾਤ ਹੁਣ ਹੁੰਦੀ ਰਹਿੰਦੀ ਉਹਨਾਂ ਦੇ ਮਾਤਾ ਪਿਤਾ ਨਾਲ? ਮੈਂ ਜਾਂਦਾ ਉਹਨਾਂ ਰਹਿਣਾ ਬੇਬੇ ਬਸ। ਆਪਾਂ ਦੇਖਦੇ ਹੀ ਆ ਵੀ ਕਿੱਦਾਂ ਦੇ ਜਿਹੜੇ ਹਾਲਾਤ ਆ ਤਗੜੇ ਨੇ, ਕੁਝ ਹੌਸਲਾ ਹੋ ਰਿਹਾ ਆ, ਕਿਉਂਕਿ ਲੋਕਾਂ ਦਾ ਚਲੋ ਸਪੋਰਟ ਤਾਂ ਮਿਲ ਰਹੀ ਆ, ਪਰ ਉਹਦੇ ਗਿਆ ਦਾ ਘਾਟਾ ਤਾਂ ਪੂਰਾ ਨਹੀਂ ਹੁੰਦਾ, ਪਰ ਮਿਲ ਰਿਹਾ ਥੋੜਾ ਦਿਲ ਨੂੰ ਤਰਵਾਸ ਹੁੰਦਾ। ਵੀਰੇ ਜਿੰਨਾ ਵੱਡਾ ਉਹਦਾ ਨਾਮ ਆ, ਜੋ ਉਹਦੀ ਦੇਣ ਆ, ਠੀਕ ਹੈ, ਮੈਂ ਇਹ ਗੱਲ ਮੈਂ ਟੂ ਬੀ ਫਰੈਂਕ ਕਹਿਣਾ ਵੀ ਉਹ ਫਸਟ ਪ੍ਰੈਫਰੈਂਸ ਹੋਣੀ ਚਾਹੀਦੀ ਆ, ਵੀ ਬੇਬੇ ਬਾਪੂ ਨੂੰ ਸੈਟੀਸਫਾਈ ਕਰਨਾ। ਵੀ ਕਿੱਦਾਂ ਮੈਂ ਉੱਥੇ ਜਾਣਾ, ਤੁਸੀਂ ਸੱਚ ਜਾਣਿਓ, ਬਸ ਉੱਥੇ ਜਾ ਕੇ ਕਹਿੰਦਾ ਨੀਵੀਂ ਪੈ ਜਾਂਦੀ ਹੈ। ਸਾਡੇ ਕੋਲੇ ਵੀ ਏਦਾਂ ਨਹੀਂ ਹੁੰਦਾ ਕੋਈ ਇਹ ਦੁਨੀਆ ਦਾ ਦਸਤੂਰ ਹੈ, ਚਲੋ ਜਿਹੜਾ ਕੋਈ ਦੁਨੀਆ ਤੇ ਆਇਆ ਉਹਨੇ ਜਾਣਾ। ਬਟ ਉਸ ਘਰ ਦੇ ਵਿੱਚ ਨਾ ਸਾਨੂੰ ਇੱਕ ਗੱਲ ਫੀਲ ਹੁੰਦੀ ਹੈ ਵੀ ਇੱਕ ਹੌਸਲਾ ਦੇਣ ਲਈ ਕੋਈ ਵਰਡ ਨਹੀਂ ਬਚ ਜਾਂਦੇ ਉੱਥੇ, ਉਹ ਵੀ ਨਹੀਂ ਬਚੇ, ਉਹ ਵੀ ਮੁੱਕ ਜਾਂਦੇ ਵੀ ਬੇਬੇ ਬਾਪੂ ਨੂੰ ਕਹੀਏ ਤਾਂ ਕੀ ਕਹੀਏ। ਬਿਲਕੁਲ। ਸੋ ਤੁਹਾਡਾ ਵੀ ਬਹੁਤ ਪ੍ਰੇਮ ਸੀਗਾ ਸਿੱਧੂ ਦੇ ਨਾਲ, ਉਹਨਾਂ ਦੇ ਮਾਤਾ ਪਿਤਾ ਦੇ ਨਾਲ ਵੀ ਆ, ਗੀਤ ਵੀ ਇਹਨਾਂ ਨੇ ਉਸਦੇ ਲਈ ਜਿਹੜਾ ਗਾਇਆ। ਸੋ ਉਮੀਦ ਕਰਦੇ ਆ ਵੀ ਕਿਉਂਕਿ ਇਹ ਦਿਨ ਵੀ ਮੈਨੂੰ ਲੱਗਦਾ ਮਈ ਦੇ ਮਹੀਨਾ ਉਹੀ ਦਿਨ ਸੀਗਾ ਜਿਹੜਾ ਬਰਸੀ ਜਿਹੜੀ ਉਹਦੀ ਆ ਰਹੀ ਆ। ਸੋ
ਅਸੀਂ ਚਾਹਾਂਗੇ ਵੀ ਤੁਸੀਂ ਆਪਣੇ ਸ਼ੋਜ਼ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰ। ਯਾਦ ਕਰਿਓ, ਉਹਨਾਂ ਦੇ ਗੀਤ ਜਿਹੜੇ ਉਹ ਜ਼ਰੂਰ ਇਹ ਜਿੰਨਾ ਟਾਈਮ ਸਾਹ ਚੱਲਦੇ ਜ਼ਿਕਰ ਉਹਦਾ ਹੁੰਦਾ ਹੀ ਰਹਿਣਾ। ਠੀਕ ਹੂੰ ਆ। ਬਾਕੀ ਉਹ ਖੁਦ ਨੂੰ ਨਾ ਭਾਈ ਇੰਨਾ ਕੁ ਜ਼ਿਆਦਾ ਵੱਡਾ ਕਰ ਗਿਆ, ਹੂੰ ਉਹਨੂੰ ਉਹ ਮਤਲਬ ਕੋਈ ਵੀ ਕਿਸੇ ਦੀ ਉਹ ਹੈਸੀਅਤ ਨਹੀਂ ਹੈਗੀ ਵੀ ਉਹਦਾ ਕੋਈ ਜ਼ਿਕਰ ਕਰੇ। ਉਹਦਾ ਆਪਦਾ ਜ਼ਿਕਰ ਵੀਰੇ ਆਪਣੇ ਆਪ ਹਵਾਵਾਂ 'ਚ ਹੀ ਹੋਈ ਜਾਂਦਾ, ਆਪਣੇ ਆਪ ਹੀ ਜਿਹੜਾ ਆਪਣੇ ਆਪ ਹੀ ਹੋਈ ਜਾਂਦਾ। ਚਲੋ ਤੁਸੀਂ ਕਿਸੇ ਵੀ ਕੰਟਰੀ, ਕਿਸੇ ਗਲੀ ਰੋਡ ਤੋਂ ਲੰਘਦੇ ਹੋ, ਕਿਤੇ ਉਹਦੀ ਫੋਟੋ ਦਾ ਸਟicker, ਹਾਂ ਕਿਤੇ ਕਿਤੇ ਮਿਊਰਲ ਬਣੇ ਆ, ਤੁਹਾਡੇ ਹਰੇਕ ਥਾਂ ਤੇ ਪੈਰਲਲ ਹੈ। ਪੈਰਲਲ ਜਿਹੜਾ। ਸੋ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਹਾਂ ਇਸ ਟਾਈਮ ਆਰ ਨੇਤਵੀਰ ਦੇ ਨਾਲ। ਇਹਨਾਂ ਦਾ ਸ਼ੋਅ ਆ ਰਿਹਾ ਆ ਜੀ, ਆ ਰਹੀ 20 ਮਈ ਨੂੰ ਪੰਜਾਬੀ ਨਾਈਟ ICC ਮੋਪੀਟਸ ਦੇ ਵਿੱਚ, ਬੇ ਏਰੀਆ ਦੇ ਵਿੱਚ ਇਹਨਾਂ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਹੈ। ਹਾਂਜੀ। ਸੋ ਜ਼ਰੂਰ ਅਸੀਂ ਤੁਹਾਨੂੰ ਬੇਨਤੀ ਮੇਰੇ ਵੱਲੋਂ ਕਰਦੇ ਵੀ ਇਹ ਸਾਰਿਆਂ ਨੂੰ ਹੰਬਲ ਰਿਕਵੈਸਟ ਹੈ, ਕਿਉਂਕਿ ਬਹੁਤ ਟਾਈਮ ਤੋਂ ਜਿਹੜਾ ਟੂਰ ਹੈ ਵੀ ਵੇਟਿੰਗਾਂ ਦੇ ਵਿੱਚ ਪੈਂਡਿੰਗ ਚੱਲ ਰਿਹਾ ਸੀਗਾ। ਸੋ ਫਾਈਨਲੀ ਪਰਮਾਤਮਾ ਨੇ ਅੱਜ ਸਬੱਬ ਬਣਾਇਆ, ਤੁਹਾਡੇ ਰੂਬਰੂ ਹੋਵਾਂਗੇ ਪੰਜਾਬੀਆਂ ਦੇ। ਸੋ ਮੈਂ ਹਾਈਪ ਐਂਟਰਟੇਨਮੈਂਟ, ਲੱਖੀ ਗਿੱਲ ਭਾਜੀ ਤੇ ਲੱਕੀ ਪੂਨੀਆ ਭਾਜੀ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ, ਕਿਉਂਕਿ ਇਹਨਾਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਸੀਗਾ ਵੀਜ਼ਾ ਨੂੰ ਲੈ ਕੇ, ਤੇ ਅੱਜ ਚਲੋ ਪ੍ਰਮਾਤਮਾ ਨੇ ਸੁਣੀ ਹੈ। ਸੋ ਸਪੈਸ਼ਲ ਥੈਂਕਸ ਆਪਣਾ ਪੰਜਾਬੀ ਰੇਡੀਓ USA ਤੋਂ, ਬਹੁਤ ਵਧੀਆ ਲੱਗਿਆ ਮਿਲ ਕੇ। ਸਭ ਤੋਂ ਵਧੀਆ ਗੱਲ ਮੈਨੂੰ ਉਹ ਲੱਗੀ ਭਾਈ, ਜਦੋਂ ਗੇਟ ਤੋਂ ਵੜਦੇ ਕਹਿੰਦੇ ਭਾਈ ਪਹਿਲਾਂ ਚਾਹ ਪੀ ਲਓ। ਚਾਹ ਵਧੀਆ ਸੀ, ਬਹੁਤ ਵਧੀਆ ਚਾਹ ਵਧੀਆ ਲੱਗੀ ਨਾ। ਸੋ ਬਿਲਕੁਲ, ਸੋ ਜਾ ਕੇ ਦੇਖਿਓ, ਜਿੱਦਾਂ ਸੋਹਣੀਆਂ ਗੱਲਾਂ ਕੀਤੀਆਂ, ਜਿੱਦਾਂ ਵਧੀਆ ਗੀਤ ਇਹਨਾਂ ਨੇ ਗਾਏ ਆ ਪੰਜਾਬੀ ਨਾਈਟ ਦੇ ਵਿੱਚ ਵੀ, ਇਹਨਾਂ ਨੇ ਬਹੁਤ ਰੰਗ ਬੰਨਣਾ ਆ। ਸਾਰੇ ਜਾਣੇ ਜ਼ਰੂਰ ਹੁਮਾ ਕੇ ਜਿਹੜਾ ਉਹ ਪਹੁੰਚੋ। ਨਾਲ ਹੀ ਇਹਨਾਂ ਦੇ ਇਸ ਮਹੀਨੇ ਦੇ ਵਿੱਚ ਹੋਰ ਵੀ ਕਈ ਜਿਹੜੇ ਸ਼ੋਅ ਆ ਉਹ ਆ ਰਹੇ ਆ, ਮੈਰੀਲੈਂਡ, ਇੰਡੀਆਨਾ, ਸ਼ਿਕਾਗੋ ਦੇ ਵਿੱਚ ਵੀ ਜਿਹੜੇ ਸ਼ੋਅ ਹੋਣੇ ਆ। ਬਾਕੀ ਟਿਕਟਾਂ ਦੇ ਲਈ ਤੁਸੀਂ ਜੇ ਸ਼ਰਮਾ ਹੋਣਾ ਦੇ ਨਾਲ ਕੰਟੈਕਟ ਕਰ ਸਕਦੇ ਹੋ, 5103788316, ਲੱਕੀ ਪੂਨੀਆ ਦੇ ਨਾਲ 6693331647, sulekha.com ਦੇ ਉੱਤੇ ਵੀ ਜਾ ਕੇ ਟਿਕਟਸ ਤੁਸੀਂ ਜਿਹੜੀਆਂ ਬਾਏ ਕਰ ਸਕਦੇ ਹੋ। ਬਹੁਤ ਵਧੀਆ ਲੱਗਾ ਵੀਰੇ ਗੱਲਬਾਤ ਕਰਕੇ, ਟਾਈਮ ਕੱਢਿਆ ਤੁਸੀਂ ਸਟੂਡੀਓ 'ਚ ਆਏ, ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ।